ਭਾਈਜਾਨ, ਮੈਨੂੰ ਸਮਝ ਨਹੀਂ ਆ ਰਿਹਾ ਕਿ ਪੰਚਾਇਤ ਮੇਰੀ ਮਦਦ ਕਿੰਜ ਕਰ ਸਕਦੀ ਹੈ। ਮਾਜ਼ੀ 'ਚ ਉਹਨਾਂ ਨੇ ਜਿਹੜੇ ਵੀ ਫੈਸਲੇ ਕੀਤੇ ਨੇ, ਮੈਂ ਉਹਨਾਂ ਨਾਲ ਕੋਈ ਖਾਸ ਮੁਤਫਿਕ ਨਹੀਂ ਹਾਂ। ਮੈਂ ਪਹਿਲੇ ਮਸ਼ਵਰਾ ਕਰਾਂਗੀ ਤੇ ਫਿਰ ਜਵਾਬ ਦਾਂਗੀ। ਇਹ ਮੇਰੀ ਬੇਟੀ ਦੇ ਮੁਸਤਕਬਲ ਦਾ ਸਵਾਲ ਹੈ। ਰਾਜੇਸ਼ ਦਾ ਹਿੱਸਾ ਸਾਡੇ ਦੋਨਾਂ ਦੇ ਤਹਫੁਜ਼ ਲਈ ਜ਼ਰੂਰੀ ਹੈ। ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਾਂਗੀ। ਕੀ ਹੋਇਆ ਸ਼ਾਲਿਨੀ? ਕੁਝ ਪਰੇਸ਼ਾਨ ਲੱਗ ਰਹੀ ਹੈ। ਪੁਸ਼ਪਾ ਆਪਾ, ਹੁਣੀ ਕੁਝ ਦਿਨ ਪਹਿਲਾਂ ਮੇਰੇ ਸਸੁਰ ਦਾ ਇੰਤਕਾਲ ਹੋਇਆ। ਵੈਸੇ ਤੇ ਰਾਜੇਸ਼ ਨੂੰ ਗੁਜ਼ਰੇ ਹੋਏ ਕਈ ਸਾਲ ਗੁਜ਼ਰ ਚੁੱਕੇ ਨੇ, ਲੇਕਿਨ ਹੁਣ ਉਹਨਾਂ ਦੇ ਭਰਾ ਕਹਿ ਰਹੇ ਨੇ ਕਿ ਉਹਨਾਂ ਦੇ ਅੱਬਾ ਦੀ ਜਾਇਦਾਦ ਦੇ ਬਟਵਾਰੇ ਦਾ ਫੈਸਲਾ ਪੰਚਾਇਤ ਕਰੇਗੀ। ਉਹਨਾਂ ਦੀ ਜ਼ਿੱਦ ਹੈ ਕਿ ਕੋਰਟ ਕਚਹਿਰੀ ਜਾਣ ਦੀ ਕੋਈ ਲੋੜ ਨਹੀਂ ਹੈ। ਪੰਚਾਇਤ ਜੇ ਸਾਡਾ ਹਿੱਸਾ ਵੀ ਉਹਨਾਂ ਨੂੰ ਦੇ ਦੇਵੇ ਤੇ ਤੁਹਾਨੂੰ ਤੇ ਕਾਨੂੰਨ ਦਾ ਪਤਾ ਹੈ ਤੇ ਖਵਾਤੀਨ ਦੀ ਮਦਦ ਵੀ ਕਰਦੇ ਰਹਿੰਦੇ ਹੋ। ਇਸ ਲਈ ਮੈਂ ਸੋਚਿਆ ਕਿ ਤੁਹਾਡੇ ਨਾਲ ਮਸ਼ਵਰਾ ਕਰ ਲਵਾਂ। ਚੰਗਾ ਕੀਤਾ ਤੁਸੀਂ ਆ ਗਏ। ਮੈਨੂੰ ਪੂਰੀ ਗੱਲ ਖੋਲ ਕੇ ਦੱਸੋ। ਰਾਜੇਸ਼ ਦੀ ਮੌਤ ਤੋਂ ਪਹਿਲਾਂ ਉਹ ਜਿਹੜੇ ਹਸਪਤਾਲ 'ਚ ਕੰਮ ਕਰਦਾ ਸੀ, ਉਹ ਨੌਕਰੀ ਹੁਣ ਮੈਨੂੰ ਮਿਲ ਗਈ ਹੈ। ਤੇ ਤੁਹਾਨੂੰ ਤੇ ਪਤਾ ਹੈ, ਇੱਕ ਤੇ ਮੈਂ ਔਰਤ, ਦੂਜੀ ਹਿੰਦੂ। ਹਰ ਕਿਸਮ ਦਾ ਇਮਤਿਆਜ਼ੀ ਸਲੂਕ ਝੇਲਣਾ ਪੈਂਦਾ ਹੈ। ਬਹੁਤ ਮਾਲੂਮਾਤ ਕੀਤੀ, ਪਰ ਕੋਈ ਕੰਮ ਦਾ ਮਸ਼ਵਰਾ ਹੀ ਨਹੀਂ ਮਿਲਿਆ। ਮੈਨੂੰ ਤੇ ਉੱਦਾਂ ਹੀ ਕਾਨੂੰਨ ਦਾ ਕੁਛ ਨਹੀਂ ਪਤਾ, ਉੱਤੋਂ ਨੌਕਰੀ ਦੀ ਮਸਰੂਫੀਆਤ। ਜੇ ਰਾਜੇਸ਼ ਦਾ ਜਾਇਦਾਦ ਦੇ ਵਿੱਚ ਹਿੱਸਾ ਸਾਨੂੰ ਨਾ ਮਿਲਿਆ ਤੇ ਮੇਰਾ ਤੇ ਮੇਰੀ ਬੇਟੀ ਦਾ ਕੀ ਹੋਏਗਾ? ਕਾਨੂੰਨ ਕੋਈ ਇੰਨਾ ਮੁਸ਼ਕਿਲ ਨਹੀਂ। ਮੈਂ ਤੁਹਾਨੂੰ ਕੁਝ ਕਾਨੂੰਨੀ ਨੁਕਤੇ ਦੱਸਦੀ ਹਾਂ ਜਿਹੜੇ ਤੁਹਾਡੇ ਕੰਮ ਆਣਗੇ। ਸਭ ਤੋਂ ਪਹਿਲੇ ਤਾਂ ਸਕਸੈਸ਼ਨ ਐਕਟ 1925 ਦੀ ਮਾਲੂਮਾਤ ਇੰਤਹਾਈ ਜ਼ਰੂਰੀ ਹੈ। ਇਹ ਕਾਨੂੰਨ ਸਭ ਦੀ ਮਦਦ ਕਰਦਾ ਹੈ, ਖਾ ਉਹ ਮੁਸਲਮਾਨ ਹੋਵੇ, ਈਸਾਈ, ਹਿੰਦੂ ਜਾਂ ਸਿੱਖ। ਇਸ ਦੇ ਤਹਿਤ ਕੋਈ ਵੀ ਜੇ ਪਾਕਿਸਤਾਨ ਵਿੱਚ ਆਪਣੀ ਪ੍ਰਾਪਰਟੀ ਛੱਡ ਕੇ ਵਫਾਤ ਪਾ ਗਿਆ ਹੋਵੇ, ਉਸ ਦੀ ਜਾਇਦਾਦ ਦਾ ਬਟਵਾਰਾ ਪਾਕਿਸਤਾਨ ਦੇ ਆਇਨ ਦੇ ਮੁਤਾਬਿਕ ਕੀਤਾ ਜਾਊਗਾ, ਭਲੇ ਉਸ ਦਾ ਡੋਮਿਸਾਈਲ ਕਿੱਥੇ ਦਾ ਵੀ ਹੋਵੇ ਜਾਂ ਉਸ ਦਾ ਮਜ਼ਹਬ ਕੁਝ ਵੀ ਹੋਵੇ। ਇਸ ਕਾਨੂੰਨ ਦੇ ਜ਼ਰੀਏ ਮੇਰੀ ਮਦਦ ਕਿੱਦਾਂ ਹੋ ਸਕਦੀ ਹੈ? ਸਕਸੈਸ਼ਨ ਐਕਟ 1925 ਦੇ ਪਾਰਟ 9 ਚੈਪਟਰ 1 ਸੈਕਸ਼ਨ 218 ਦੇ ਹਵਾਲੇ ਨਾਲ ਮੁੱਦਈ ਪਰਵਾਨਾ ਇਨਸਰਾਮੇ ਜਾਇਦਾਦ, ਜਿਹਨੂੰ ਲੈਟਰ ਆਫ ਐਡਮਿਨਿਸਟ੍ਰੇਸ਼ਨ ਵੀ ਕਹਿੰਦੇ ਨੇ, ਤੇ ਸਦਾਕਤਨਾਮੇ ਜਾਨਸ਼ੀਨੀ ਯਾਨੀ ਸਕਸੈਸ਼ਨ ਸਰਟੀਫਿਕੇਟ ਦਾ ਪਟੀਸ਼ਨ ਪਾ ਸਕਦੇ ਨੇ। ਇਨ ਦੋ ਦਸਤਾਵੇਜ਼ਾਤ ਨੂੰ ਇਸਤੇਮਾਲ ਕਰਦੇ ਹੋਏ ਤੁਸੀਂ ਨਾਦਰਾ ਵਿੱਚ ਦਰਖਾਸਤ ਦੇ ਕੇ ਆਪਣਾ ਹਿੱਸਾ ਲੈ ਸਕਦੇ ਹੋ। ਕਾਨੂੰਨੀ ਕਾਗਜ਼ਾਤ ਸਾਰੀ ਪ੍ਰਾਪਰਟੀ ਦੇ तमाम ਵਰਸਾਂ ਦੀ ਤਫਸੀਲਾਤ ਸਾਫ਼-ਸਾਫ਼ ਦੱਸ ਦਿੰਦੇ ਨੇ, ਜਿਸ ਦੇ ਨਾਲ ਕਿਸੇ ਵਾਰਿਸ ਨਾਲ ਨਾਇਨਸਾਫੀ ਹੋਣ ਦੇ ਇਮਕਾਨਾਤ ਘੱਟ ਹੋ ਜਾਂਦੇ ਨੇ। ਉਹ ਤੇ ਠੀਕ ਹੈ, ਲੇਕਿਨ ਇੱਕ ਹਿੰਦੂ ਔਰਤ ਹੁੰਦੇ ਹੋਏ ਮੈਨੂੰ ਮੇਰੇ ਅਕੀਦੇ ਦੇ ਮੁਤਾਬਿਕ ਹਿੱਸਾ ਕਿੰਜ ਮਿਲ ਸਕਦਾ ਹੈ? ਉਹ ਕਿਹੜੇ ਕਾਨੂੰਨ ਨੇ ਜਿਹੜੇ ਮੈਨੂੰ ਬਹਿਸਿਅਤ ਹਿੰਦੂ ਮੇਰਾ ਹੱਕ ਦਿਲਵਾ ਸਕਣ? ਹਿੰਦੂ ਖਵਾਤੀਨ ਦੇ ਜਾਇਦਾਦ ਵਿੱਚ ਹਕੂਕ ਦੇ ਹਵਾਲੇ ਨਾਲ ਐਕਟ ਨੰਬਰ 18 ਵੀ ਮੌਜੂਦ ਹੈ, ਜਿਹੜੇ ਹਿੰਦੂ ਵਿਮਨਸ ਰਾਈਟ ਟੂ ਪ੍ਰਾਪਰਟੀ ਐਕਟ ਦਾ ਹਿੱਸਾ ਹੈ। ਇਹ ਕਾਨੂੰਨ 1937 ਤੋਂ ਆਏ ਦੇ ਤੇ ਇਸ ਵਿੱਚ ਹਿੰਦੂ ਤਰਜ਼ ਜ਼ਿੰਦਗੀ ਦੇ ਹਿਸਾਬ ਨਾਲ ਕਾਨੂੰਨ ਮੌਜੂਦ ਨੇ, ਲੇਕਿਨ ਹੁਣ ਪਾਕਿਸਤਾਨ ਵਿੱਚ ਜ਼ਿਆਦਾਤਰ ਦਇਆ ਭਾਗ ਨਿਜ਼ਾਮੀ ਇਸਤੇਮਾਲ ਹੁੰਦਾ ਹੈ। ਲੇਕਿਨ ਪੰਚਾਇਤ ਇਹਨਾਂ ਚੋਂ ਕਿਹੜੇ ਨਿਜ਼ਾਮ ਨੂੰ ਜ਼ਹਿਨ ਦੇ ਵਿੱਚ ਰੱਖਦੇ ਹੋਏ ਫੈਸਲਾ ਕਰੇਗੀ? ਕੀ ਸਰਪੰਚ ਨੂੰ ਇਹਨਾਂ ਸਾਰੇ ਕਾਨੂੰਨ ਦਾ ਇਲਮ ਵੀ ਹੋਏਗਾ? ਜਦੋਂ ਨਾਦਰਾ ਤੇ ਅਦਾਲਤ ਦੇ ਰਸਤੇ ਮੌਜੂਦ ਨੇ ਤੇ ਪੰਚਾਇਤ ਦੇ ਜ਼ਰੀਏ ਆਪਣਾ ਹੱਕ ਮੰਗਣ ਦੀ ਲੋੜ ਨਹੀਂ। ਤੁਹਾਡੇ ਤਹਫੁਜ਼ ਦੇ ਰਸਤੇ ਵੀ ਮੌਜੂਦ ਨੇ। ਤੁਸੀਂ ਨਾਦਰਾ ਜਾ ਕੇ ਦਰਖਾਸਤ ਦੇकर ਆਪਣਾ ਪਰਵਾਨਾ ਇਨਸਰਾਮੇ ਜਾਇਦਾਦ ਤੇ ਸਦਾਕਤਨਾਮੇ ਜਾਨਸ਼ੀਨੀ ਤਲਬ ਕਰ ਸਕਦੇ ਹੋ। ਨਾਦਰਾ ਮੇਰੀ ਮਦਦ ਕਰੇਗਾ? ਆਹੋ, ਕਿਉਂ ਨਹੀਂ। ਲੇਕਿਨ ਜੇ ਨਹੀਂ ਕਰਦਾ ਏ ਤੇ ਡਿਸਟ੍ਰਿਕਟ ਕੋਰਟ ਜਾਂ ਹਾਈ ਕੋਰਟ ਦੇ ਰਸਤੇ ਵੀ ਮੌਜੂਦ ਨੇ। ਅੱਛਾ, ਤੇ ਕੀ ਇਹ ਦਇਆ ਭਾਗ ਨਿਜ਼ਾਮ ਹੈ? ਕਾਨੂੰਨ ਤੇ ਇਸ ਨਿਜ਼ਾਮ ਦੇ ਤਹਿਤ ਫੈਸਲਾ ਕਰੇਗਾ ਨਾ? ਇਸ ਕਾਨੂੰਨ ਦੇ ਤਹਿਤ ਵੇਖੀਏ ਤੇ ਰਾਜੇਸ਼, ਉਸ ਦੇ 2 ਭਾਈ ਤੇ ਤੁਹਾਡੀ ਸਾਸ ਤੁਹਾਡੇ ਸੁਸਰ ਦੀ ਜਾਇਦਾਦ ਵਿੱਚ ਹੱਕਦਾਰ ਨੇ ਤੇ ਤੁਹਾਡੇ ਸੁਸਰ ਦੀ ਜਾਇਦਾਦ ਦੇ 4 ਬਰਾਬਰ ਹਿੱਸੇ ਹੋਣਗੇ, ਜਿਸ ਵਿੱਚ ਉਹ ਹਿੱਸਾ ਜਿਹੜਾ ਰਾਜੇਸ਼ ਦਾ ਹੋਏਗਾ ਉਹ ਤੁਹਾਨੂੰ ਮਿਲੇਗਾ। ਬਾਕੀ 3 ਹਿੱਸੇ ਤੁਹਾਡੀ ਸਾਸ ਤੇ ਰਾਜੇਸ਼ ਦੇ 2 ਭਾਈਆਂ ਨੂੰ ਮਿਲ ਜਾਣਗੇ। ਰਾਜੇਸ਼ ਦੇ ਗੁਜ਼ਰਨ ਦੇ ਬਾਅਦ ਉਸ ਦੇ ਹਿੱਸੇ ਦੀ ਹੱਕਦਾਰ ਤੁਸੀਂ ਬਣ ਗਏ ਹੋ। ਤੁਹਾਡੇ ਸੁਸਰ ਕਿਸੇ ਨੂੰ ਵਸੀਅਤ ਵਿੱਚ ਆਪਣੀ ਜਾਇਦਾਦ ਦੇ ਜਾਂਦੇ ਤੇ ਹੱਕਦਾਰ ਉਹ ਵੀ ਹੁੰਦਾ, ਲੇਕਿਨ ਉਹ ਕੋਈ ਵਸੀਅਤ ਛੱਡ ਕੇ ਨਹੀਂ ਗਏ, ਇਸ ਲਈ ਬਟਵਾਰਾ ਇਸੇ ਹਿਸਾਬ ਨਾਲ ਹੋਏਗਾ। ਉਹ ਜਿਹੜੇ 2 ਸਰਟੀਫਿਕੇਟਸ ਤੁਸੀਂ ਦੱਸੇ, ਪਰਵਾਨਾ ਇਨਸਰਾਮੇ ਜਾਇਦਾਦ, ਲੈਟਰ ਆਫ ਐਡਮਿਨਿਸਟ੍ਰੇਸ਼ਨ ਤੇ ਸਦਾਕਤਨਾਮਾ ਜਾਨਸ਼ੀਨੀ, ਉਹਦੇ ਬਾਰੇ 'ਚ ਥੋੜਾ ਹੋਰ ਦੱਸ ਸਕਦੇ ਹੋ? ਮੈਂ ਸਰਟੀਫਿਕੇਟਸ ਕਿੰਜ ਬਣਵਾਵਾਂਗੀ? ਤੁਸੀਂ ਜਦੋਂ ਨਾਦਰਾ ਜਾਂ ਆਪਣੇ ਜ਼ਿਲ੍ਹੇ ਦੀ ਅਦਾਲਤ ਜਾਓ ਤੇ ਆਪਣਾ ਸ਼ਨਾਖਤੀ ਕਾਰਡ, ਸ਼ੋਹਰ ਦਾ ਡੈਥ ਸਰਟੀਫਿਕੇਟ, ਵਰਸਾਂ ਦੀ ਲਿਸਟ, ਉਹਨਾਂ ਸਭ ਦੇ ਸ਼ਨਾਖਤੀ ਕਾਰਡਾਂ ਦੀ ਫੋਟੋਕਾਪੀ, ਇੱਕ ਆਥੋਰਾਈਜ਼ੇਸ਼ਨ ਲੈਟਰ ਤੇ ਮਨਕੂਲਾ ਤੇ ਗੈਰ ਮਨਕੂਲਾ ਜਾਇਦਾਦ ਦੇ ਦਸਤਾਵੇਜ਼ਾਤ ਆਪਣੇ ਨਾਲ ਲੈ ਜਾਣਾ।
ਉਹ ਇਹ ਸਾਰੇ ਕਾਗਜ਼ਾਤ ਬਤੌਰ ਸਬੂਤ ਇਸਤੇਮਾਲ ਕਰਨਗੇ, ਜਿਸ ਨਾਲ ਤੁਹਾਡੇ ਮੁਕੱਦਮੇ ਦੀ ਤਸਦੀਕ ਵਿੱਚ ਆਸਾਨੀ ਹੋਗੀ। ਉਸ ਦੇ ਬਾਅਦ ਉਹ ਅਖਬਾਰ ਵਿੱਚ ਇਸ਼ਤਿਹਾਰ ਇਹ ਦੇਣਗੇ ਕਿ ਸ਼ਾਲਿਨੀ ਦੀ ਇੰਨੀ ਰਕਮ ਉਸ ਦੀ ਜਾਇਦਾਦ ਦੇ ਹਿੱਸੇ ਵਿੱਚੋਂ ਮਨਜ਼ੂਰ ਹੋਈ ਹੈ ਤੇ ਜਿਸ ਕਿਸੇ ਨੂੰ ਇਸ ਨਾਲ ਐਤਰਾਜ਼ ਹੈ ਤੇ ਉਹ ਦਰਖਾਸਤ ਦਾਇਰ ਕਰੇ। ਹਾਏ, ਤੇ ਜੇ ਮੇਰੇ ਸਸੁਰਾਲ ਵਾਲਿਆਂ ਨੇ ਆਪਣੇ ਐਤਰਾਜ਼ ਪੇਸ਼ ਕਰ ਦਿੱਤੇ ਤੇ? ਉਹ ਐਤਰਾਜ਼ਾਤ ਜਾਇਜ਼ ਹੋਣੇ ਚਾਹੀਦੇ ਨੇ ਤੇ ਉਹਨਾਂ ਦੇ ਕੋਲ ਉਹਨਾਂ ਸਾਰੇ ਐਤਰਾਜ਼ਾਤਾਂ ਦੇ ਹਵਾਲੇ ਨਾਲ ਸਬੂਤ ਵੀ ਮੌਜੂਦ ਹੋਣੇ ਚਾਹੀਦੇ ਨੇ। ਆਹੋ, ਫਿਰ ਤੇ ਠੀਕ ਹੈ। ਸ਼ੁਕਰੀਆ ਪੁਸ਼ਪਾ ਆਪਾ, ਤੁਸੀਂ ਮੈਨੂੰ ਇੰਨੀ ਸਾਰੀ ਮਾਲੂਮਾਤ ਦਿੱਤੀ। ਮੈਂ ਤੇ ਸਿਰਫ ਇੱਕ ਜ਼ਰੀਆ ਵਾਂ। ਤੁਹਾਨੂੰ ਜੋ ਵੀ ਪੁੱਛਣਾ ਹੋਵੇ ਮੈਨੂੰ ਬਿਲਾ ਝਿਜਕ ਪੁੱਛ ਸਕਦੇ ਵੇ। ਆਪਣੇ ਹਕੂਕ ਦੇ ਬਾਰੇ ਵਿੱਚ ਜਾਣਨਾ ਖੁਦ ਇੱਕ ਬਹੁਤ ਬੜੀ ਤਾਕਤ ਹੈ। ਹੁਣ ਤੁਸੀਂ ਇਹ ਗੱਲ ਜਾਣ ਗਏ ਹੋ ਕਿ ਤੁਹਾਡੇ ਆਪਣੇ ਕਾਨੂੰਨੀ ਹਕੂਕ ਕੀ ਨੇ, ਲਿਹਾਜ਼ਾ ਹੁਣ ਫੈਸਲਾ ਕਰਨ ਵਿੱਚ ਆਸਾਨੀ ਜ਼ਿਆਦਾ ਹੋਏਗੀ। ਜੀ, ਸਹੀ ਕਿਹਾ ਤੁਸੀਂ। ਪ੍ਰਾਰਥਨਾ ਹੈ ਕਿ ਕਾਸ਼ ਤੁਹਾਡੇ ਵਰਗੀਆਂ ਔਰਤਾਂ ਹਰ ਪਿੰਡ 'ਚ ਹੋਣ। ਏਦਾਂ ਦੀ ਖਵਾਤੀਨ ਕਾਫੀ ਦਿਹਾਤ ਵਿੱਚ ਮੌਜੂਦ ਨੇ ਬੇਟੀ। ਔਰਤਾਂ ਦੀ ਫਲਾਹ ਦੇ ਲਈ ਕੰਮ ਕਰਨ ਵਾਲੇ ਇਦਾਰੇ ਏਦਾਂ ਦੇ ਮੁਸ਼ਕਿਲ ਵਕਤ 'ਚ ਔਰਤਾਂ ਦੇ ਕੰਮ ਆਉਂਦੇ ਨੇ। ਖਵਾਤੀਨ ਨੂੰ ਵੀ ਚਾਹੀਦਾ ਹੈ ਕਿ ਉਹ ਏਦਾਂ ਦੇ ਫਲਾਹੀ ਇਦਾਰਿਆਂ ਦੇ ਕੋਲ ਜਾ ਕੇ ਮਸ਼ਵਰਾ ਕਰਨ, ਜਿਵੇਂ ਕਿ ਲੀਗਲ ਏਡ ਸੁਸਾਇਟੀ, ਔਰਤ ਫਾਊਂਡੇਸ਼ਨ, ਕਸ਼ਫ ਫਾਊਂਡੇਸ਼ਨ, ਆਲ ਪਾਕਿਸਤਾਨ ਵਿਮਨਸ ਐਸੋਸੀਏਸ਼ਨ, ਹਿਊਮਨ ਰਾਈਟਸ ਕਮਿਸ਼ਨ ਆਫ ਪਾਕਿਸਤਾਨ ਵਗੈਰਾ। ਇਹ ਕੰਮ ਕਿਉਂ ਨਹੀਂ ਕਰਦੀ? ਤੁਸੀਂ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਦਾ ਨੰਬਰ ਵੀ ਲੈ ਲਓ ਨਾ। ਆਪਣਾ ਫੋਨ ਨਿਕਾਲੋ ਤੇ ਲਿਖੋ 0800700806। ਬਹੁਤ ਬਹੁਤ ਸ਼ੁਕਰੀਆ ਪੁਸ਼ਪਾ ਆਪਾ। ਮੈਨੂੰ ਕੁਝ ਹੋਰ ਪੁੱਛਣਾ ਹੋਇਆ ਤੇ ਜ਼ਰੂਰ ਚੱਕਰ ਲਾਵਾਂਗੀ। ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਸਿੰਧ ਗਵਰਨਮੈਂਟ ਦੇ ਲਾਅ ਡਿਪਾਰਟਮੈਂਟ ਦੀ ਸ਼ਰਾਕਤ ਨਾਲ ਚਲਾਇਆ ਜਾਂਦਾ ਹੈ। ਵਿਰਾਸਤੀ ਹਕੂਕ ਦੇ ਹਵਾਲੇ ਨਾਲ ਮੁਫਤ ਕਾਨੂੰਨੀ ਮਸ਼ਵਰੇ ਲਈ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਨੂੰ 0800700806 ਤੇ ਕਾਲ ਕਰੋ।